हाँ जी, ਅੱਜ ਅਸੀਂ ਹੈਗਲ ਦੇ ਬਾਰੇ ਚ ਹੋਰ ਗੱਲ ਕਰਨੀ ਹੈ ਤੇ ਅਸੀਂ ਰਲ ਕੇ ਐਕਸਪਲੋਰ ਕਰਨਾ ਹੈ ਕਿ ਹੈਗਲ ਜਿਹੜਾ ਹੈ ਉਹ ਨਵੇਂ ਫਲਸਫੇ ਦਾ ਮੋਢੀ ਕਿਉਂ ਸੀ ਔਰ ਕਿਵੇਂ ਮੰਨਿਆ ਗਿਆ। ਦੇਖੋ, ਇਹਦੇ ਵਿੱਚ ਜਿਹੜੀ ਮੁੱਢਲੀ ਜਿਹੜੀ ਮਸਲਾ ਹੈ ਫਲਸਫੇ ਦੇ ਵਿੱਚ ਉਹ ਇਹ ਹੈ ਕਿ ਜਿਹੜੀ ਥਿੰਗ ਇਨ ਇਟਸੈਲਫ ਹੈ, ਚੀਜ਼ ਜਿਹੜੀ ਹੈ ਤੇ ਉਹਦਾ ਜਿਹੜਾ ਐਕਸਪੀਰੀਅੰਸ ਹੈ ਇਨਸਾਨ ਦਾ, ਉਹਨਾਂ ਦੇ ਦਰਮਿਆਨ ਕੀ ਤਾਲੁਕ ਹੈ। ਯਾਨੀ ਇਹ ਜਿਹੜਾ ਮੇਰੇ ਸਾਹਮਣੇ ਦਰਖਤ ਖੜਾ ਹੈ ਜਿਹਨੂੰ ਮੈਂ ਵੇਖ ਰਿਹਾ ਤੇ ਇਹ ਦਰਖਤ ਤੇ ਆਪਣੀ ਜਗ੍ਹਾ ਤੇ ਇੱਕ ਚੀਜ਼ ਹੈਗੀ ਹੈ ਤੇ ਮੈਂ ਇਹਨੂੰ ਆਪਣੇ ਸੈਂਸਸ ਨਾਲ ਜਾਂ ਇੰਟਿਊਸ਼ਨ ਦੇ ਨਾਲ ਇਹਨੂੰ ਮੈਂ ਪਰਸੀਵ ਕਰ ਰਿਹਾ ਤੇ ਇਹ ਜਿਹੜਾ ਇਹਨਾਂ ਦੋਵਾਂ ਚੀਜ਼ਾਂ ਦੇ ਵਿਚਕਾਰ, ਚੀਜ਼ਾਂ ਦੇ ਐਕਸਪੀਰੀਅੰਸ ਕਰਨ ਦੇ ਔਰ ਚੀਜ਼ਾਂ ਦੀ ਆਪਣੀ ਹੋਣ ਦੇ ਬਾਰੇ ਵਿੱਚ ਕੀ ਤਾਲੁਕ ਹੈ ਆਪਸ ਦੇ ਵਿੱਚ। ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਂਟ ਦਾ ਨਜ਼ਰੀਆ ਇਹ ਸੀ ਕਿ ਜਿਹੜੀਆਂ ਚੀਜ਼ਾਂ ਨੇ ਇਨ ਇਟਸੈਲਫ, ਥਿੰਗ ਇਨ ਇਟਸੈਲਫ, ਚੀਜ਼ ਆਪਣੇ ਵਜੂਦ ਦੇ ਵਿੱਚ, ਉਹਨੂੰ ਇਨਸਾਨ ਜਿਹੜਾ ਹੈ ਉਹਦਾ ਤਜਰਬਾ ਕਰ ਸਕਦਾ ਹੈ। ਉਹ ਇਹ ਨਹੀਂ ਕਹਿ ਸਕਦਾ ਕਿ ਉਹ ਚੀਜ਼ ਉਵੇਂ ਹੀ ਹੈ ਜਿਵੇਂ ਉਹਦਾ ਤਜਰਬਾ ਹੈ, ਕਿਉਂਕਿ ਇਨਸਾਨ ਜਿਹੜਾ ਹੈ ਉਹਦੇ ਕੋਲ ਇੰਟਿਊਟਿਵ ਜਾਂ ਇਹ ਪ੍ਰਾਇਰੀ ਸਪੇਸ ਔਰ ਟਾਈਮ ਦਾ ਜਿਹੜਾ ਹੈ ਉਹ ਇੱਕ ਆਪਣਾ ਮਿਆਰ ਹੈ ਇਨਸਾਨ, ਹਰ ਇਨਸਾਨ ਕੋਲ, ਤੇ ਉਹਦੇ ਅਹਾਤੇ ਦੇ ਵਿੱਚ, ਉਹਦੇ ਘੇਰੇ ਦੇ ਵਿੱਚ, ਉਹ ਸਪੇਸ ਔਰ ਟਾਈਮ ਦੀ ਪਰਸੈਪਸ਼ਨ ਦੇ ਘੇਰੇ ਦੇ ਵਿੱਚ ਉਹ ਚੀਜ਼ਾਂ ਨੂੰ ਵੇਖਦਾ ਹੈ। ਔਰ ਲੇਕਿਨ ਜਿਹੜਾ ਉਹ ਵੇਖਦਾ ਹੈ ਚੀਜ਼ਾਂ ਨੂੰ ਜਾਂ ਐਕਸਪੀਰੀਅੰਸ ਕਰਦਾ ਹੈ, ਉਹ ਐਕਸਪੀਰੀਅੰਸ ਬਿਲਕੁਲ ਹੀ ਇੱਕ ਵੱਖਰੀ ਰਿਐਲਿਟੀ ਹੈ ਚੀਜ਼ਾਂ ਨਾਲੋਂ। ਸੋ ਚੀਜ਼ਾਂ ਦੇ ਔਰ ਚੀਜ਼ਾਂ ਦੇ ਐਕਸਪੀਰੀਅੰਸ ਕਰਨ ਵਾਲੇ ਦੇ ਦਰਮਿਆਨ ਕੋਈ ਡਾਇਰੈਕਟ ਫਰਕ, ਕੋਈ ਡਾਇਰੈਕਟ ਜਿਹੜਾ ਰਿਸ਼ਤਾ ਹੈ, ਤਾਲੁਕ ਹੈ, ਰਾਬਤਾ ਹੈ, ਉਹ ਕਾਇਮ ਨਹੀਂ ਹੋ ਸਕਦਾ। ਇੰਨੀ ਗੱਲ ਤੇ ਸਮਝ ਆ ਗਈ ਨਾ ਤੁਹਾਨੂੰ? ਹਾਂਜੀ जी आ गई कि थिंग इन itself, the experience or the perception of things are two different realms as far as up to Kant philosophy ਜਿਹੜੀ ਹੈਗੀ ਹੈ। ਉਹ ਹੈਗਲ ਨੇ ਇਹ ਕਿਹਾ ਕਿ ਜਿਹੜਾ ਥਿੰਗ ਇਨ ਇਟਸੈਲਫ ਹੈ ਔਰ ਜਿਹੜਾ ਉਹਨੂੰ ਥਿੰਗ ਇਨ ਇਟਸੈਲਫ ਔਰ ਜਿਹੜਾ ਉਹਨੂੰ ਪਰਸੀਵ ਕਰਨ ਵਾਲਾ ਹੈ, ਉਹਨਾਂ ਦੇ ਦਰਮਿਆਨ ਇੱਕ ਕਾਂਸਟੈਂਟ ਰਿਸ਼ਤਾ ਹੈ। ਕਿਉਂਕਿ ਜਿਹੜੀ ਥਿੰਗ ਇਨ ਇਟਸੈਲਫ ਹੈ, ਪਹਿਲੀ ਗੱਲ ਤੇ ਇਹ ਹੈ ਕਿ ਥਿੰਗ ਇਨ ਇਟਸੈਲਫ ਜਿਹੜੀ ਹੈ ਉਹ ਸਟੈਟਿਕ ਔਰ ਉਹ ਇੱਕ ਕੋਈ ਫਿਨਿਸ਼ ਪ੍ਰੋਡਕਟ ਨਹੀਂ ਹੈਗੀ। ਥਿੰਗ ਇਨ ਇਟਸੈਲਫ ਜਿਹੜੀ ਹੈ ਉਹ ਵੀ ਇਵਾਲਵ ਹੁੰਦੀ ਰਹਿੰਦੀ ਹੈ, ਗਰੋ ਕਰਦੀ ਰਹਿੰਦੀ ਹੈ, ਔਰ ਉਹ ਆਮ ਬਹੁਤ ਹੀ ਥਰੜੀ
ਪੱਧਰ ਦੀ ਜਿਹੜੀ ਮੈਂਟਲ ਪਰਸੈਪਸ਼ਨਸ ਨੇ ਉਹਨਾਂ ਤੋਂ ਲੈ ਕੇ ਤੇ ਉਹ ਐਬਸੋਲੂਟ ਆਈਡੀਆ ਤੱਕ ਪਹੁੰਚਦੀ ਹੈ। ਮੈਂ ਹੁਣੇ ਤੁਹਾਨੂੰ ਦੱਸਾਂਗਾ ਕਿ ਐਬਸੋਲੂਟ ਆਈਡੀਆ ਦਾ ਉਹਦਾ ਕੀ ਮਤਲਬ ਹੈਗਾ। ਡਾਕਟਰ ਸਾਹਿਬ ਜੀ ਇਹਨੂੰ ਡੁਅਲਿਟੀ ਆਫ ਮਾਈਂਡ ਕਿਹਾ ਗਿਆ ਸੀ ਹੈਗਲ ਦੀ ਫਿਲਾਸਫੀ ਚ, ਜਦੋਂ ਉਹਨੇ ਕਿਹਾ ਕਿ ਥਿੰਗ ਇਨ ਇਟਸੈਲਫ ਆਰ ਡਿਫਰੈਂਟ ਫਰੋਮ the perception of the things through intuition or experience. Is this ਇਹਨੂੰ duality of mind ਕਿਹਾ ਸੀ? ਨਹੀਂ ਇਹ ਹੈਗਲ ਤੇ ਉਹਦੇ ਉਲਟ ਕਹਿ ਰਿਹਾ ਨਾ ਜੀ। ਹੈਗਲ ਤੇ ਉਸ ਨਜ਼ਰੀਏ ਰਿਜੈਕਟ ਕਰ ਰਿਹਾ ਕਿ ਡਿਫਰੈਂਟ ਨਹੀਂ ਜਾ ਰਿਹਾ ਉਸ ਤੋਂ। ਜੀ ਜੀ। ਤੇ ਡੁਅਲਿਟੀ ਆਫ ਮਾਈਂਡ ਜਿਹੜੀ ਸੀ ਐਕਸਪੀਰੀਅੰਸ ਦਿੱਤਾ ਸੀ, ਇਹ ਜਿਹੜੀ ਥਿਊਰੀ ਸੀ, ਇਹਨੂੰ ਮੈਂ ਸਿਰਫ ਟਰਮੀਨੋਲੋਜੀ ਸਮਝਣਾ ਚਾਹ ਰਿਹਾ। ਮੈਂ ਇੰਟਰਨੈਟ ਨਹੀਂ ਟਰਮੀਨੋਲੋਜੀ ਦੇਖੋ, ਮਾਈਂਡ ਔਰ ਬਾਡੀ ਦਾ ਜਿਹੜਾ ਬੇਸਿਕ ਪ੍ਰੋਬਲਮ ਹੈ ਉਹਨਾਂ ਦੀ ਡੁਅਲਿਟੀ ਦਾ, ਉਹ ਤੇ ਡਿਕਾਰਟ ਤੋਂ ਸ਼ੁਰੂ ਹੋਇਆ ਸੀ। ਅੱਛਾ। ਲੇਕਿਨ ਇਹ ਹੈ ਕਿ ਉਸੇ ਹੀ ਜਿਹੜੀ ਮਾਈਂਡ ਔਰ ਬਾਡੀ ਦੀ ਡੁਅਲਿਟੀ ਹੈ ਉਹਨੂੰ ਫਿਰ ਕਾਂਟ ਨੇ, ਫਿਰ ਸਪੀਨੋਜ਼ਾ ਨੇ, ਇਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਮੈਟਾਫਿਜ਼ਿਕਸ ਦੇ ਵਿੱਚ ਉਹਨਾਂ ਨੂੰ ਬਣਾਇਆ। ਬਿਲਕੁਲ ਠੀਕ ਹੈ, ਰੀਕ੍ਰੀਏਟ ਕੀਤਾ। ਠੀਕ। ਤੇ ਲੇਕਿਨ ਇਹ ਹੈ ਕਿ ਉਹਦੇ ਵਿੱਚ ਉਹ ਜਿਹੜੀ ਥਿੰਗ ਇਨ ਇਟਸੈਲਫ ਹੈ ਉਹਨੂੰ ਜਿਹੜੀ ਹੈ ਉਹ ਜਿਹੜੀ ਉਹਦੀ ਕਗਨੀਸ਼ਨ ਹੈ ਉਹਦੇ ਨਾਲ ਉਹ ਜੋੜ ਨਹੀਂ ਸਕੇ। ਇਹਨੂੰ ਹੈਗਲ ਨੇ ਕੀਤਾ। ਇਹ ਕੰਮ ਪਹਿਲੀ ਵਾਰੀ ਹੈਗਲ ਨੇ ਕੀਤਾ। ਸੋ ਹੈਗਲ ਦੀ ਜਿਹੜੀ ਬੁਨਿਆਦੀ ਸੋਚ ਸੀ ਉਹ ਇਹ ਸੀ ਕਿ ਥਿੰਗ ਇਨ ਇਟਸ, ਦੇਖੋ ਨਾ, ਜੇ ਕਾਂਟ ਦੀ ਥਿੰਗ ਇਨ, ਕਾਂਟ ਦਾ ਤੇ ਤਸਵਰ ਇਹ ਹੈ ਨਾ, ਥਿੰਗ ਇਨ ਇਟਸੈਲਫ ਨੂੰ ਜੋ ਹੈ ਸੋ ਹੋਏਗੀ, ਸਾਨੂੰ ਕੀ ਪਤਾ ਕੀ ਹੋਏਗੀ। ਹਾਂਜੀ ਠੀਕ ਹੈ, ਠੀਕ ਹੈ ਨਾ। ਲੇਕਿਨ ਹੈਗਲ ਕਹਿ ਰਿਹਾ ਹੈ ਕਿ ਜਿਹੜੀ ਹਰ ਚੀਜ਼ ਹੈ, ਹਰ ਥਿੰਗ ਇਨ ਇਟਸੈਲਫ ਹੈ, ਉਹ ਇੱਕ ਪ੍ਰੋਸੈਸ, ਹਰ ਵੇਲੇ ਇੱਕ ਪ੍ਰੋਸੈਸ, ਇੱਕ ਇਵਾਲਵ ਹੋਣ ਦੇ ਅਮਲ ਤੋਂ ਗੁਜ਼ਰਦੀ ਹੈ। ਇਹ ਮਿਸਾਲ ਦੇ ਤੌਰ ਤੇ ਇਸ ਗੱਲ ਨੂੰ ਅਲਾਮਾ ਇਕਬਾਲ ਜਰਮਨੀ 'ਚ ਉਹਨੇ PhD ਕੀਤੀ ਸੀ ਤੇ ਉਹਦੇ ਉੱਤੇ ਥੋੜਾ ਬਹੁਤ ਅਸਰ ਤੇ ਹੋਏਗਾ ਜਰਮਨ ਫਿਲਾਸਫੀ ਦਾ। ਤੇ ਉਹਦਾ ਵੀ ਇੱਕ ਸ਼ੇਰ ਹੈਗਾ, ये कायनात अभी ना तमाम है शायद, जो आ रही है सदा कुन फयकुन, ये आ रही है सदा, ये आ रही है मुसलसल, आ रही है मुसलसदाए कुन फयकुन। जी जी, ये बीबा जी ਨੂੰ ਪਤਾ ਨਹੀਂ ਕਹਿੰਦੇ। ਮੈਨੂੰ ਪਤਾ ਹੈ ਕੁਨ ਫयकुन ਦਾ। ਹਾਂਜੀ ਬਿਲਕੁਲ ਡਾਕਟਰ ਸਾਹਿਬ ਦਾ ਸ਼ੇਰ ਪੜਿਆ। ਇਹ ਜਿਹੜੀ ਕਾਇਨਾਤ ਹੈ ਇਹ ਆਪਣੇ ਆਪ ਵਿੱਚ ਕੋਈ ਹੋ ਰਹੀ ਹੈ, ਕੰਪਲੀਟਡ ਸ਼ੈ ਨਹੀਂ ਹੈਗੀ, ਬਲਕਿ ਇਹ ਮੁਸਤਕਿਲ ਜਿਹੜੀ ਹੈ ਉਹ ਕ੍ਰੀਏਸ਼ਨ ਔਰ ਗਰੋਥ ਦੇ ਅਮਲ ਦੇ ਵਿੱਚ ਹੈ, ਚੇਂਜ ਦੇ ਅਮਲ ਦੇ ਵਿੱਚ। ਹਾਂਜੀ ਹਾਂਜੀ ਬਿਲਕੁਲ ਸਰ। ਉਹਦਾ ਬਸ ਇਹੀ ਹੈ ਨਾ ਕਿ ਕਾਂਟ ਨੇ ਕਿਹਾ ਕਿ ਕਾਂਸਟੈਂਟ ਹੈ, ਇਹਨੇ ਕਿਹਾ ਕਿ ਇਵੋਲਵਿੰਗ ਹੈ। ਨਹੀਂ, ਲੇਕਿਨ ਕਾਂਟ ਦੇ ਮਤਲਬ ਤੁਸੀਂ ਕਾਂਟ ਦੇ ਜਿਹੜਾ ਉਹ ਤਾਂ ਡੈਫੀਨੇਸ਼ਨ ਹੀ ਹੋਰ ਹੈ ਨਾ। ਹਾਂ ਨਹੀਂ, ਪਰ ਮੈਂ ਉਹਦਾ ਗੱਲ ਕਰਦੀ ਹਾਂ ਕਿ ਉਹ ਜਿਹੜੀ ਥਿੰਗ ਇਨ ਇਟਸੈਲਫ ਦੀ ਗੱਲ ਆਪਾਂ ਕਰਦੇ ਹਾਂ, ਉਹ ਕਹਿੰਦਾ ਕਿ ਵੀ ਕਾਂਸਟੈਂਟ ਹੈ, ਉਹ ਬਣ ਗਈ ਜੋ ਬਣਨੀ ਸੀ, ਜੋ ਵਟਐਵਰ ਇਟ ਇਜ਼ ਇਟ ਇਜ਼। ਤੇ ਇਹ ਕਹਿੰਦਾ ਹੈ ਕਿ ਜੋ ਸਾਨੂੰ ਮਤਲਬ ਮੈਂ ਦੂਸਰੀ ਤਰੀਕੇ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕਾਂਟ ਦੇ ਫਲਸਫੇ ਤੁਸੀਂ ਵੀ ਇਹ ਵੀ ਨਹੀਂ ਕਹਿ ਸਕਦੇ ਕਿ ਸ਼ੈ ਜਿਹੜੀ ਹੈ ਉਹ ਬਣ ਰਹੀ ਆ ਜਾਂ ਬਣੀ ਹੋਈ ਆ ਜਾਂ ਬਣੇਗੀ, ਕਿਉਂਕਿ ਤੁਸੀਂ ਥਿੰਗ ਇਨ ਇਟਸੈਲਫ ਨੂੰ ਜਾਣ ਹੀ ਨਹੀਂ ਸਕਦੇ। ਉਹਦੇ ਚ ਮੁਮਕਿਨ ਹੀ ਨਹੀਂਗਾ। ਇਟਸ ਨਾਟ ਪੋਸੀਬਲ ਫॉर ਯੂ to say what you're looking at is exactly what you're looking at. ਤੁਸੀਂ ਕਰ ਹੀ ਨਹੀਂ ਸਕਦੇ, ਮਤਲਬ ਕਿਉਂਕਿ ਤੁਸੀਂ ਤੁਹਾਡੀ ਜਿਹੜੀ ਲਿਮਿਟ ਹੈ ਉਹ ਤੁਹਾਡੀ ਇੰਟੂਟਿਵ ਸਪੇਸ ਔਰ ਟਾਈਮ ਦਾ ਤਸੱਵਰ ਹੈ। ਉਹ ਦੋ ਬੰਦਿਆਂ ਦਾ ਐਕਸਪੀਰੀਅੰਸ ਡਿਫਰੈਂਟ ਹੋ ਸਕਦਾ ਹੈ ਸੇਮ ਆਬਜੈਕਟਿਵ ਮਟੀਰੀਅਲ ਦੇ ਉੱਤੇ। ਹਾਂ, ਮੁਖਤਲਿਫ ਹੋ ਸਕਦਾ ਹੈ। ਬਿਲਕੁਲ ਇਹੀ ਵਜ੍ਹਾ ਸੀ ਕਿ ਉਹ ਫਿਰ ਡਿਫਰੈਂਟ ਪੀਪਲ ਵਿਲ ਅਰਾਈਵ ਐਟ ਡਿਫਰੈਂਟ ਕੰਕਲੂਜਨ ਬੇਸਡ ਔਨ देयर ਐਕਸਪੀਰੀਅੰਸ ਐਂਡ ਇੰਟਰਨਲ ਇੰਟੂਇਸ਼ਨ। ਇਸ ਵਾਸਤੇ ਉਹਨੇ ਕਹੀ ਤੁਸੀਂ ਜਾਣ ਨਹੀਂ ਸਕਦੇ
ਕਿ ਅਗਰ ਦੋ ਬੰਦੇ ਇੱਕੋ ਦਰਖਤ ਨੂੰ ਵੇਚਦੇ ਪਏ ਨੇ ਤਾਂ ਕਿਆ ਉਹਨਾਂ ਦਾ ਐਕਸਪੀਰੀਅੰਸ ਸੇਮ ਹੋਏਗਾ? ਠੀਕ ਡਾਕਟਰ ਸਾਹਿਬ? ਇਹ ਵੀ ਹੈ, ਇੱਕ ਮਤਲਬ ਇਹ ਹੈ ਕਿ ਇਹ ਵੀ ਹੋ ਸਕਦਾ ਹੈ ਕਿ 10 ਬੰਦਿਆਂ ਦਾ ਜਿਹੜਾ ਐਕਸਪੀਰੀਅੰਸ ਇੱਕ ਹੀ ਹੋਵੇ, ਲੇਕਿਨ ਉਹ 10 ਬੰਦਿਆਂ ਦਾ ਐਕਸਪੀਰੀਅੰਸ ਇੱਕ ਹੋਣ ਦੀ, ਕਿਉਂਕਿ ਜਿਹੜੀ ਸਪੇਸ ਔਰ ਟਾਈਮ ਦੀ ਲਿਮਿਟੇਸ਼ਨ ਜਿਹੜੀ ਇੰਟੂਟਿਵ ਡਾਇਮੈਂਸ਼ਨ ਹੈ, ਉਹ ਵੀ ਤੇ ਇਨਸਾਨ ਆਪਸ ਸ਼ੇਅਰ ਕਰਦੇ ਨੇ ਨਾ। ਡਾਕਟਰ ਸਾਹਿਬ ਅਸੀਂ ਕੁਐਸਚਨਸ ਦੇ ਲਈ ਟਾਈਮ ਬਾਅਦ ਚ ਰੱਖ ਲਈਏ, ਇਹਦੇ ਨਾਲ ਤੁਸੀਂ ਆਪਣਾ ਪੁਆਇੰਟ ਜਿਹੜਾ ਬਣਾਉਣਾ ਚਾਹੁੰਦੇ ਸੀ ਉਹ ਬਣਾਓ, ਉਹਦੇ ਬਾਅਦ ਫਿਰ ਅਸੀਂ ਕਰ ਲਾਂਗੇ। ਮੇਰੇ ਖਿਆਲ ਇਹਦੇ ਨਾਲ ਡਿਸਟਰੈਕਸ਼ਨ ਹੋ ਜਾਂਦੀ ਥੋੜੀ ਜਿਹੀ। ਅੱਛਾ, ਹੁਣ ਇਹ ਹੈ ਕਿ ਹੇਗਲ ਦੇ ਵਿੱਚ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਇਹ ਥਿੰਗ ਇਨ ਇਟਸੈਲਫ ਦੇ ਵਿੱਚ ਜਿਹੜਾ ਇਵਾਲਵ ਜਾਂ ਗਰੋਥ ਹੋ ਰਹੀ ਹੈ, ਉਹ ਕਿਵੇਂ ਹੋ ਰਹੀ ਹੈ। ਇੱਥੇ ਉਹ ਆਪਣੀ ਜਿਹੜਾ ਡਾਇਲੈਕਟਿਕਸ ਜਿਹੜੀ ਹੈ ਉਹਨਾਂ ਨੂੰ ਇੰਟਰੋਡਿਊਸ ਕਰਦਾ ਹੈ, ਔਰ ਡਾਇਲੈਕਟਿਕਸ ਦੇ ਨਾਲ ਉਹ ਇਸ ਨੂੰ ਬਿਆਨ ਕਰਦਾ ਹੈ ਕਿ ਚੀਜ਼ਾਂ ਜਿਹੜੀਆਂ ਨੇ ਇਹ ਕਿਉਂ ਬਦਲ ਰਹੀਆਂ ਨੇ, ਕਿਵੇਂ ਬਦਲ ਰਹੀਆਂ ਨੇ, ਕਿਵੇਂ ਬਦਲਣਗੀਆਂ। ਇਹ ਡਾਇਲੈਕਟਿਕਸ ਦਾ ਜਿਹੜਾ ਤਸੱਵਰ ਸੀ, ਇਹ ਸਭ ਤੋਂ ਪਹਿਲੇ ਪਲੈਟੋ ਨੇ ਦਿੱਤਾ ਸੀ, ਤੇ ਜਿਹੜਾ ਹੇਗਲ ਹੈ ਉਹਨੇ ਪਲੈਟੋ ਦੇ ਮਾਡਲ ਨੂੰ ਹੀ ਅੱਗੇ ਵਧਾਇਆ ਸੀ। ਲੇਕਿਨ ਜਿਹੜਾ ਪਲੈਟੋ ਦਾ ਮਾਡਲ ਸੀ ਉਹ ਇਹ ਸੀ ਕਿ ਜਿਹੜੀ ਥਿੰਗ ਇਨ ਇਟਸੈਲਫ ਹੈ, ਜਿਹੜੀ ਚੀਜ਼ ਜਿਵੇਂ ਹੈਗੀ ਹੈ, ਜਦੋਂ ਉਹਦਾ ਰੱਦ ਸ਼ੁਰੂ ਹੁੰਦਾ ਹੈ ਤੇ ਉਹ ਖਤਮ ਹੋ ਜਾਂਦੀ ਹੈ। That goes into nothingness. ਡਾਕਟਰ ਸਮਝ ਨਹੀਂ ਆਇਆ, ਰੱਦ ਖਤਮ ਹੋ ਜਾਂਦਾ। Can you just explain that again? Sorry. ਪਲੈਟੋ ਦੇ ਮੁਤਾਬਕ ਜਿਹੜੀ ਵੀ ਕੋਈ ਇੱਕ accepted reality ਹੈ ਜਾਂ perception ਹੈ ਜਾਂ cognition ਹੈ, ਉਹ ਇੱਕ ਸਟੇਜ ਤੇ ਜਾ ਕੇ ਉਹ ਖਤਮ ਹੋ ਜਾਂਦੀ ਹੈ, ਨਥਿੰਗਨੈਸ ਵਿੱਚ ਬਦਲ ਜਾਂਦੀ ਹੈ। Okay, thank you. It turns into nothingness. ਹੇਗਲ ਨੇ ਅੱਛਾ ਇਹ ਔਰ ਜਿਹੜੀ ਨਵੀਂ ਰਿਐਲਿਟੀ ਹੈ ਉਹ ਕਿਤੋਂ ਰੈਂਡਮਲੀ ਬਾਹਰੋਂ ਆਉਂਦੀ ਹੈ। ਫਿਰ ਤੁਸੀਂ ਇਹਦੀ ਮਿਸਾਲ ਲਓ ਕਿ ਮਿਸਾਲ ਦੇ ਤੌਰ ਦੇ ਉੱਤੇ ਸਲੇਵਰੀ ਦਾ ਸਿਸਟਮ ਕਾਇਮ ਹੈ, ਠੀਕ? ਸਲੇਵਰੀ ਦਾ ਸਿਸਟਮ ਜਿਹੜਾ ਹੈ ਉਹ ਇੱਕ ਥਾਂ ਤੇ ਜਾ ਕੇ, ਇੱਕ ਹਿਸਟਰੀ ਦੇ ਮੁਕਾਮ ਤੇ ਜਾ ਕੇ ਉਹ ਮੁੱਕ ਜਾਏਗਾ। ਲੇਕਿਨ ਜਿਹੜਾ ਨਵਾਂ ਸਿਸਟਮ ਹੈ ਉਹ ਕਿਤੋਂ ਰੈਂਡਮਲੀ ਐਬਰਪਟਲੀ ਇਮਰਜ ਕਰੇਗਾ। ਉਹਦੇ ਇਮਰਜ ਕਰਨ ਦਾ ਉਹਦੇ ਪਾਸਟ ਦੀ ਐਗਜ਼ਿਸਟੈਂਸ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਇਹ ਗੱਲ ਸਮਝ ਲਈ ਤੁਸੀਂ? ਸਰ ਜੀ ਤਾਂ ਫਿਰ ਉਹ ਥੀਸਿਸ ਐਂਟੀਥੀਸਿਸ ਵਾਲੀ ਗੱਲ ਹੀ ਹੋ ਗਈ। ਨਹੀਂ ਜੀ, ਨਹੀਂ ਹੋਈ ਨਾ। ਐਂਟੀਥੀਸਿਸ ਕਿੱਥੋਂ ਆ ਗਿਆ ਇੱਥੇ? ਉਹ ਤੇ ਕਹਿ ਰਿਹਾ ਕਿ ਅਗਰ ਤੁਸੀਂ ਖਤਮ ਹੀ ਹੋ ਜਾਣਾ। ਅੱਛਾ, ਉਹਨੇ ਖਤਮ ਹੀ ਹੋ ਜਾਣਾ। ਉਹਨੇ ਖਤਮ। ਉਹ ਤੇ ਕਹਿੰਦਾ ਕਿ ਜਦੋਂ ਥੀਸਿਸ ਮੁੱਕ ਗਿਆ ਤੇ ਮੁੱਕ ਗਿਆ, ਮੁੱਕ ਹੀ ਗਿਆ। देयर इज नो सच। ओके, आई अंडरस्टैंड नाउ। ਜਿਹੜਾ ਮੁੱਕਿਆ ਤੇ ਉਹ ਨਥਿੰਗਨੈਸ ਵਿੱਚ ਬਦਲ ਗਿਆ, ਔਰ ਉਹਦੀ ਜਗ੍ਹਾ ਤੇ ਜਿਹੜਾ ਆਇਆ ਉਹ ਇੱਕ ਬਿਲਕੁਲ ਹੀ ਰੈਂਡਮਲੀ ਨਵਾਂ ਕਿਤੋਂ ਇਧਰੋਂ ਉਧਰੋਂ ਆ ਗਿਆ। ਕੋਈ ਜਿਹੜੀ ਥੀਸਿਸ ਦੇ ਖਤਮ ਹੋਣ ਦੇ ਜਾਂ ਨਥਿੰਗਨੈਸ ਵਿੱਚ ਬਦਲਣ ਦੇ ਅੰਦਰ ਕੋਈ ਐਸੀ ਚੀਜ਼ ਨਹੀਂ ਸੀ ਹੈਗੀ ਜਿੰਨੇ ਕਿ ਨਵੀਂ ਹਕੀਕਤ ਨੂੰ ਜਨਮ ਦਿੱਤਾ।
ਉਹਦਾ ਕੋਈ ਬੇਸਿਸ ਨਹੀਂ ਸੀ ਨਵੀਂ ਹਕੀਕਤ ਦਾ, ਉਹ ਰੈਂਡਮਲੀ ਅਪੀਅਰ ਹੋ ਗਈ ਵਿਦਆਊਟ ਐਨੀ ਜੀ। ਬੇਸਿਸ। ਹਾਂਜੀ, ਤੇ ਲੇਕਿਨ ਹੈਗਲ ਇਹ ਕਹਿੰਦਾ ਹੈ ਕਿ ਜਿਹੜੀ ਥੀਸਿਸ ਹੈ, ਜਿਹੜੀ ਇੱਕ ਐਕਸੈਪਟਡ ਰਿਐਲਿਟੀ, ਜਿਹੜੀ ਇੱਕ ਐਕਸੈਪਟਡ ਨੋਸ਼ਨ ਹੁੰਦੀ ਹੈ, ਉਹਦੇ ਅੰਦਰੋਂ ਹੀ ਉਹਦੀ ਕੰਟਰਾਡਿਕਸ਼ਨ ਪੈਦਾ ਹੋ ਜਾਂਦੀ ਹੈ। ਯਾਨੀ ਉਹ ਖੁਦ ਆਪਣੀ ਕੰਟਰਾਡਿਕਸ਼ਨ ਨੂੰ ਪੈਦਾ ਕਰਦੀ ਹੈ। ਫਿਰ ਉਹ ਜਿਹੜੀ ਥੀਸਿਸ ਹੁੰਦਾ ਹੈ, ਉਹਦਾ ਜਿਹੜੀ ਕੰਟਰਾਡਿਕਸ਼ਨ ਆ ਜਾਂਦੀ ਹੈ, ਉਹ ਐਂਟੀ ਥੀਸਿਸ ਹੋ ਜਾਂਦਾ ਹੈ। ਤੇ ਫਿਰ ਜਿਹੜੀ ਥੀਸਿਸ ਔਰ ਐਂਟੀ ਥੀਸਿਸ ਹੈ, ਉਹਨਾਂ ਦੋਹਾਂ ਦੀ ਇਨਕਲੂਜਨ ਦੇ ਨਾਲ ਸਿੰਥੇਸਿਸ ਬਣਦਾ ਹੈ। ਮਸਲਨ ਜਿਹੜੀ ਸਲੇਵ ਸੁਸਾਇਟੀ ਹੈ, ਉਹ ਜਦੋਂ ਫਿਊਡਲ ਸੁਸਾਇਟੀ ਵਿੱਚ ਬਦਲਦੀ ਹੈ, ਤੇ ਉਹਦੇ ਵਿੱਚ ਸਲੇਵ ਸੁਸਾਇਟੀ ਦੀ ਟ੍ਰੈਡੀਸ਼ਨ ਦਾ ਵੀ ਬੜਾ ਹੱਥ ਕਾਇਮ ਰਹਿੰਦਾ ਹੈ, ਤੇ ਇੱਕ ਨਵਾਂ ਨਿਜ਼ਾਮ ਜਿਹੜਾ ਉਹ ਵੀ ਉਹਦੇ ਵਿੱਚ ਆ ਜਾਂਦਾ ਹੈ। ਮਤਲਬ ਮਿਸਾਲ ਦੇ ਤੌਰ ਦੇ ਉੱਤੇ ਸਲੇਵਰੀ ਦੇ ਵਿੱਚ ਬੰਦਾ ਜਿਹੜਾ ਹੈ, ਉਹ ਮਲਕੀਅਤ ਹੈਗਾ ਹੈ, ਪ੍ਰਾਪਰਟੀ ਹੈਗਾ ਹੈ ਇੱਕ ਸ਼ਖਸ ਦੀ, ਕਿਸੇ ਦੀ ਵੀ। ਲੇਕਿਨ ਜਦੋਂ ਫਿਊਡਲ ਸਿਸਟਮ ਆ ਜਾਂਦਾ ਹੈ, ਤੇ ਬੰਦਾ ਉਵੇਂ ਪਰਸਨਲ ਪ੍ਰਾਪਰਟੀ ਨਹੀਂ ਕਿਸੇ ਦੀ ਰਹਿੰਦਾ, ਲੇਕਿਨ ਉਹ ਮੁਖਤਲਿਫ ਤਰੀਕਿਆਂ ਦੇ ਨਾਲ ਜਿਹੜਾ ਬੰਦੇ ਕੋਲੋਂ ਕੰਮ ਬਤੌਰ ਦੇ ਗੁਲਾਮ ਕਰਵਾਇਆ ਜਾਂਦਾ ਸੀ, ਉਹ ਹੁਣ ਇੱਕ ਨਵੇਂ ਕੰਟੈਕਸਟ ਦੇ ਵਿੱਚ ਕਰਵਾਇਆ ਜਾ ਰਿਹਾ, ਜਿਹੜਾ ਕਿ ਨਵਾਂ ਵੀ ਹੈ ਤੇ ਪੁਰਾਣਾ ਵੀ ਹੈ। ਇਹ ਸਮਝ ਆ ਗਈ ਗੱਲ ਤੁਹਾਨੂੰ? ਕਮੀ ਕਮੀਨ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਐਗਰੀ ਕਲਚਰਲ ਸੁਸਾਇਟੀਜ਼ ਦੇ ਵਿੱਚ, ਉਹ ਵੀ ਇਹਦੀ ਐਗਜ਼ਾਮਪਲ ਹੈ ਨਾ। ਕਮੀ ਕਮੀਨ ਜਿਹੜੇ ਨੇ ਮਜ਼ਾਰੇ ਛੋਟੇ, ਯਾਨੀ ਕਿ ਜਿਹੜਾ ਡਿਟਰਮੀਨੇਸ਼ਨ ਹੈਗੀ ਹੈ, ਜੋ ਵੀ ਹੈਗੀ ਥੀਸਿਸ ਦੀ, ਉਹ ਇੱਕ ਤੇ ਇਟ ਇਜ਼ ਡਿਨਾਈਡ ਬਟ ਐਟ ਦ ਸੇਮ ਟਾਈਮ ਪ੍ਰੀਜ਼ਰਵਡ ਇਨ ਅ ਡਿਫਰੈਂਟ ਫਾਰਮ। ਯੈਸ, ਉਹਦਾ ਥੀਸਿਸ ਜਿਹੜਾ ਹੈ, ਉਹਦਾ ਐਂਟੀ ਥੀਸਿਸ ਪੈਦਾ ਹੋ ਜਾਂਦਾ ਹੈ। ਉਹਦੇ ਅੰਦਰੋਂ ਹੀ, ਥੀਸਿਸ ਦੇ ਅੰਦਰੋਂ ਹੀ, ਮਤਲਬ ਅਗਰ ਗੁਲਾਮਦਾਰੀ ਸੁਸਾਇਟੀ ਹੈ, ਤੇ ਗੁਲਾਮਦਾਰੀ ਸੁਸਾਇਟੀ ਦੇ ਅੰਦਰੋਂ ਹੀ ਗੁਲਾਮਦਾਰੀ ਖਤਮ ਕਰਨ ਦੀ ਮੂਵਮੈਂਟ ਬਣ ਜਾਂਦੀ ਹੈ। ਇਹਨੂੰ ਇੰਜ ਸਮਝ ਲਓ। ਇਹ ਦੇਖੋ ਨਾ ਸਰ ਜੀ, ਇਹਦਾ ਜਿੱਦਾਂ ਪਲੇਟੋ ਦੇ ਨਾਲ ਇਹੀ ਤੇ ਡਿਫਰੈਂਸ ਹੈ। ਉਹ ਕਹਿੰਦਾ ਸੀ ਕਿ ਇਟ ਇਜ਼ ਇਨਟੂ ਨਥਿੰਗਨੈਸ, ਖਤਮ ਹੋ ਜਾਂਦੀ ਹੈ। ਇਹ ਕਹਿੰਦਾ ਹੈ ਕਿ ਇਟ ਇਜ਼ ਪ੍ਰੀਜ਼ਰਵਡ, ਦੋ ਡਿਨਾਈਡ ਬਟ ਇਟ ਇਜ਼ ਪ੍ਰੀਜ਼ਰਵਡ। It does not go into nothingness. Though denied, but it is preserved. ਉਹ ਜਿਹੜੀ ਮੂਵਮੈਂਟ ਹੁੰਦੀ ਹੈ, ਥੀਸਿਸ ਐਂਟੀਥੀਸਿਸ ਤੇ ਸਿੰਥੇਸਿਸ ਹੋਣਾ, ਫਿਰ ਸਿੰਥੇਸਿਸ ਜਿਹੜਾ ਖੁਦ ਥੀਸਿਸ ਹੋ ਜਾਂਦਾ ਹੈ, ਤੇ ਉਸ ਥੀਸਿਸ ਦਾ ਫਿਰ ਐਂਟੀਥੀਸਿਸ ਪੈਦਾ ਹੁੰਦਾ ਹੈ, ਤੇ ਫਿਰ ਇੱਕ ਨਵਾਂ ਸਿੰਥੇਸਿਸ ਬਣਦਾ, ਵਗੈਰਾ ਵਗੈਰਾ। ਤੇ ਇਸ ਤਰੀਕੇ ਦੇ ਨਾਲ ਹਿਸਟਰੀ ਅੱਗੇ ਚੱਲਦੀ ਹੈ। ਡਾਕਟਰ ਸਾਹਿਬ, ਜਿਹੜੀ ਆਪਾਂ ਗੱਲ ਕਰ ਰਹੇ ਸੀ ਸਲੇਵਰੀ ਦੀ, ਕਿ ਸਲੇਵਸ ਹੈਗੇ ਨੇ, ਉਹਨਾਂ ਨੂੰ 24 ਆਵਰ ਕੰਮ ਕਰਨਾ, ਤਨਖਾਹ ਨਹੀਂ ਦੇਣੀ, ਕੁਛ ਨਹੀਂ ਦੇਣਾ। ਉਹ ਤੋਂ ਅੱਗੇ ਸਿਸਟਮ ਡਿਵੈਲਪ ਹੋ ਗਿਆ ਕਿ ਥੋੜੀ ਬਹੁਤੀ ਤਨਖਾਹ ਦੇ ਦਿਓ, ਥੋੜੀ ਬਹੁਤੀ ਫਰੀडम ਦੇ ਦਿਓ, ਤੇ ਮਤਲਬ ਦੇ ਨੋ ਲੋਂਗਰ ਦ ਪ੍ਰੋਪਰਟੀ, ਬਟ ਨਵਾਂ ਸਿਸਟਮ ਡਿਵੈਲਪ ਹੋ ਗਿਆ। ਇਹ ਉਹੀ ਐਵੋਲੂਸ਼ਨ ਹੋਇਆ ਨਾ ਵਿੱਚੋਂ। ਹਾਂਜੀ, ਮਤਲਬ ਇਹ ਹੈ ਕਿ ਜਿਹੜਾ ਜੇ ਇੱਕ ਸਲੇਵ ਔਰਤ ਹੈ ਜੀ, ਠੀਕ ਹੈ ਨਾ? ਹਾਂਜੀ। ਤੇ ਉਹ ਸਲੇਵ ਔਰਤ ਜਿਹੜੀ ਹੈ, ਉਹਨੂੰ ਜਿਹੜਾ ਮਾਲਕ ਹੈ, ਉਹਨੂੰ ਸੈਕਸੁਅਲੀ ਯੂਜ਼ ਕਰਨ ਦਾ 100% ਹੱਕ ਹੈ। ਮਤਲਬ ਇਹ ਸੁਸਾਇਟੀ ਦੇ ਕੰਟਰੈਕਟ ਦੇ ਵਿੱਚ ਹੈ ਕਿ ਉਹ ਜੋ ਵੀ ਚਾਹੇ ਕਰ ਸਕਦਾ ਹੈ। ਲੇਕਿਨ ਜਦੋਂ ਉਹ ਗੁਲਾਮਦਾਰੀ ਸਿਸਟਮ ਮੁੱਕ ਜਾਂਦਾ ਹੈ, ਤੇ ਜਿਹੜਾ ਫਿਊਡਲ ਲਾਰਡ ਹੈ, ਉਹਦਾ ਲੀਗਲ ਹੱਕ ਨਹੀਂ ਹੈਗਾ ਔਰਤ ਦੇ ਉੱਤੇ। ਯੈਸ, ਉਹ ਜ਼ਬਰਦਸਤੀ ਕਰ ਸਕਦਾ ਹੈ। ਰੋਂਦੀ
ਜ਼ੁਲਮ ਕਰ ਸਕਦਾ ਹੈ, ਲੇਕਿਨ ਜਿਹੜਾ ਸੋਸਾਇਟੀ ਦਾ ਲੀਗਲ ਫਰੇਮਵਰਕ ਹੈ ਉਹ ਉਹਨੂੰ ਅਲਾਉ ਨਹੀਂ ਕਰਦਾ ਉਹਦੇ 'ਚ। ਐਵੋਲੂਸ਼ਨ ਹੋ ਗਿਆ। ਠੀਕ। ਅੱਛਾ, ਇਹ ਜਿਹੜਾ ਥਿੰਗ ਇਨ ਇਟਸੈਲਫ ਜਿਹੜੀ ਤਬਦੀਲ ਹੋ ਰਿਹਾ ਹੈ, ਜਿਵੇਂ ਜਿਵੇਂ ਤਬਦੀਲ ਹੋ ਰਿਹਾ ਹੈ, ਇਹ ਨਥਿੰਗਨੈਸ ਤੇ ਹੋ ਨਹੀਂ ਰਿਹਾ। ਠੀਕ ਹੈ ਨਾ ਜੀ, ਇਹ ਤੇ ਗੱਲ ਸਮਝ ਆ ਗਈ। ਜਿਹੜੀ ਹੋ ਰਿਹਾ ਉਹ ਬਿਕਮਿੰਗ ਹੈ, ਬਜਾਏ ਨਥਿੰਗਨੈਸ ਦੇ। ਨਥਿੰਗਨੈਸ ਇਨ ਹੈਗਲ ਇਜ਼ replaced by becoming. Metamorphosis, ਉਹ ਸ਼ਕਲ ਬਦਲਦਾ ਪਿਆ, ਬਸ ਆਪਣੀ ਕਹਿ ਸਕਦੇ ਹਾਂ ਡਾਕਟਰ। ਪ੍ਰੋਗਰੈਸ਼ਨ ਕਹਿ ਸਕਦੇ ਹਾਂ। ਉਹ ਬਿਕਮਿੰਗ ਹੈ। ਬਿਕਮਿੰਗ ਦਾ ਮਤਲਬ ਇਹ ਹੈ ਕਿ ਉਹਦਾ ਜਿਹੜਾ ਫਿਊਚਰ ਹੈ ਉਹ ਮੁਕੰਮਲ ਨਹੀਂ ਹੋਣਾ। ਮਤਲਬ ਉਹ ਇੰਜ ਮੁਕੰਮਲ ਨਹੀਂ ਹੋਣਾ ਜਿਵੇਂ ਚੀਜ਼ਾਂ ਮੁਕੰਮਲ ਹੋ ਜਾਂਦੀਆਂ, ਉਹ ਬਿਕਮਿੰਗ ਹੈ। ਇਹਨੂੰ ਆਪਣਾ ਜਿਹੜੇ ਬਾਅਦ ਦੇ ਫਲਸਫੀ ਸਨ, ਜਿਵੇਂ ਸਾਰਤਰੇ ਸੀ ਜਾਂ ਜਿਵੇਂ ਹੈਡਿਗਰ ਸੀ, ਉਹਨਾਂ ਨੇ ਇਸ ਅਮਲ ਨੂੰ ਕਿਹਾ ਕਿ ਇਹ ਥਿੰਕ ਇਨ ਇਟਸੈਲਫ ਤੋਂ ਥਿੰਕ ਫਾਰ ਇਟਸੈਲਫ ਬਣਨਾ ਹੈ। ਯਾਨੀ ਥਿੰਕ ਇਨ ਇਟਸੈਲਫ ਤੋਂ ਥਿੰਕ ਇਨ ਇਟਸੈਲਫ ਜਿਹੜੀ ਹੈ ਉਹ ਤੇ ਜੋ ਵੀ ਲੋਐਸਟ ਲੈਵਲ ਆਫ ਜਿਹੜੀ ਸੋਚ ਹੈ ਜਾਂ ਚੀਜ਼ਾਂ ਦੀ ਸਤਹ ਹੈਗੀ ਹੈ, ਤੇ ਜਿਹੜੀ ਉਹਦੇ ਵਿੱਚ ਇਨਸਾਨੀ ਸ਼ਊਰ ਉਸ ਨੂੰ ਸਾਰੇ ਨੂੰ ਕਨਸੀਵ ਕਰਕੇ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਉਹ ਥਿੰਕ ਫਾਰ ਇਟਸੈਲਫ ਹੈ। ਸਾਰੀ ਜਿਹੜੀ 20th ਸੈਂਚੁਰੀ ਦੀ ਫਿਲਾਸਫੀ ਹੈ, ਉਹਦੇ ਵਿੱਚ ਇਸ ਕਾਨਸੈਪਟ ਨੂੰ ਸਮਝਣਾ, ਥਿੰਕ ਫਾਰ ਇਟਸੈਲਫ ਐਂਡ ਥਿੰਕ ਇਨ ਇਟਸੈਲਫ, ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈਗਾ। ਸੋ ਲਿਹਾਜ਼ਾ ਤੁਸੀਂ ਇਹਨੂੰ ਬਹੁਤ ਡੂੰਘੇ ਤਰੀਕੇ ਦੇ ਨਾਲ ਵੇਖੋ ਕਿ ਥਿੰਕ ਇਨ ਇਟਸੈਲਫ ਜਿਹੜੀ ਹੈ ਉਹ ਬਿਕਮਿੰਗ ਦੇ ਅਮਲ ਦੇ ਵਿੱਚ ਥਿੰਕ ਫਾਰ ਇਟਸੈਲਫ ਬਣਦੀ ਹੈ। ਅੱਛਾ ਡਾਕਟਰ ਸਾਹਿਬ, ਇਹ ਵੀ ਕਹਿ ਸਕਦੇ ਹਾਂ ਕਿ ਜੋ ਚੀਜ਼ ਤੁਹਾਨੂੰ ਨਜ਼ਰ ਆ ਰਹੀ ਹੈ ਉਹਦੇ ਵਿਚਕਾਰ ਕੁਝ ਹੋਰ ਵੀ ਐਕਸਟਰਾ ਪੋਟੈਂਸ਼ੀਅਲ ਪਿਆ, ਜਿਹੜਾ ਕਿ ਤੁਹਾਨੂੰ ਨਜ਼ਰ ਭਾਵੇਂ ਨਹੀਂ ਆ ਰਿਹਾ, ਪਰ it has extra more than what you actually see. ਨਹੀਂ, ਤੁਸੀਂ ਆਪਣੀ ਹੀ ਮਿਸਾਲ ਲੈ ਲਓ ਨਾ। ਤੁਸੀਂ ਆਪਣੀ ਹੀ ਮਿਸਾਲ ਲੈ ਲਓ ਨਾ। ਇੱਕ ਬਹੁਤ ਹੀ ਥਲੜੀ ਪੱਧਰ ਦੇ ਉੱਤੇ ਤੁਸੀਂ ਇੱਕ ਬੰਦੇ ਹੋ। ਹਾਂਜੀ। ਜਿਵੇਂ ਦਰਖਤ ਨੇ, ਜਿਵੇਂ ਜਾਨਵਰ ਨੇ, ਜਿਵੇਂ ਬਾਕੀ ਕਾਇਨਾਤ ਦੀਆਂ ਚੀਜ਼ਾਂ ਨੇ, ਤੁਸੀਂ ਬਿਲਕੁਲ ਉਹ ਚੀਜ਼ ਹੋ। ਇਸ ਵਾਸਤੇ ਤੁਸੀਂ ਸਾਰੇ ਆਪਸ 'ਚ ਜਿਹੜੀਆਂ ਵੀ ਕਾਇਨਾਤ ਦੀਆਂ ਯੂਨੀਵਰਸ ਦੀਆਂ ਚੀਜ਼ਾਂ, ਤੁਸੀਂ ਇੱਕ ਦੂਜੇ ਨਾਲ ਜੁੜੇ ਹੋਏ ਹੋ। ਠੀਕ ਹੈ ਨਾ? ਹਾਂਜੀ। ਲੇਕਿਨ ਇਹ ਹੈ ਕਿ ਜਿਹੜਾ ਜਦੋਂ ਤੁਹਾਡਾ ਇਹ ਕਾਂਸ਼ੀਅਸਨੈਸ ਦਾ ਲੈਵਲ ਇਨਸਾਨ ਦੀ ਸ਼ਕਲ ਦੇ ਵਿੱਚ ਵੱਧਦਾ ਹੈ, ਤੇ ਉਹ ਆਪਣਾ ਕੁਝ ਵੀ ਬਣਾ ਸਕਦਾ ਹੈ। ਮਤਲਬ ਉਹ ਫਿਰ ਫਿਕਸ ਨਹੀਂ ਹੈ। ਸੋ ਇਹ ਐਕਸਟਰਨਲ ਇਫੈਕਟਸ ਹੈਗੇ ਨੇ ਸਾਰੇ, ਕਿ ਤੁਹਾਡੇ ਵਿੱਚ ਵੀ ਕੋਈ ਪੋਟੈਂਸ਼ੀਅਲ ਨਾਂ ਦੀ ਕੋਈ ਚੀਜ਼ ਹੈ? ਮਤਲਬ ਦੇਖੋ ਨਾ, ਇੱਥੇ ਗੱਲ ਜਿਹੜੀ ਹੈ ਨਾ, ਜਿਹੜੀ ਇੱਥੇ ਗੱਲ ਨੂੰ ਰੋਕੋ। ਤੁਸੀਂ ਕਹਿ ਰਹੇ ਹੋ ਤੁਹਾਡੇ ਅੰਦਰ ਵੀ ਤੇ ਬਾਹਰ ਵੀ। ਇਹ ਅੰਦਰ ਬਾਹਰ ਦਾ ਜਿਹੜਾ ਤਸੱਵਰ ਸੀ, ਇਹ ਤੇ ਇਸੇ ਖਿਲਾਫ ਇਸ ਨੂੰ ਤੇ ਨਿਗੇਟ ਕਰ ਰਿਹਾ ਸੀ ਇਹ ਗੱਲ। ਅੱਛਾ। ਜਿਹਨੂੰ ਫਿਨੋਮੀਨੋਲੋਜੀ ਆਫ ਸਪਿਰਿਟ ਵੀ ਕਹਿੰਦੇ ਨੇ। ਜਿਹੜਾ ਫਿਨੋਮੀਨੋਲੋਜੀ ਹੈ ਨਾ,
ਫਿਨੋਮਨੋਲੋਜੀ ਜਿਹੜੀ ਮਾਡਰਨ ਫਿਲਾਸਫੀ ਦੀ ਹੈ ਉਹਦੀ ਬੇਸ ਹਗੇਲੀਅਨ ਦੀ ਫਿਲਾਸਫੀ ਆਫ ਸਪਿਰਿਟ ਹੈ। ਮਤਲਬ ਦੂਜੇ ਇੱਕ ਹੋਰ ਇਹਨੂੰ ਸਮੇਟਣ ਲਈ ਇੱਕ ਹੋਰ ਤਰੀਕੇ ਨਾਲ ਅਸੀਂ ਚੱਲਦੇ ਹਾਂ ਕਿ ਜਿਹੜੀ ਸਾਰੀ ਮੂਵਮੈਂਟ ਹੈ ਉਹ ਥੀਸਿਸ ਐਂਟੀਥੀਸਿਸ ਦੇ ਯੁੱਧ ਦੇ ਵਿੱਚ ਹੋ ਰਹੀ ਹੈ, ਠੀਕ? ਹਾਂਜੀ। ਲੇਕਿਨ ਜਦੋਂ ਅਲਟੀਮੇਟਲੀ ਥੀਸਿਸ ਦਾ ਐਂਟੀਥੀਸਿਸ ਮੁਮਕਿਨ ਰਹਿ ਹੀ ਨਹੀਂ ਜਾਂਦਾ ਤੇ ਉਹਨੂੰ ਹੈਗਲ ਐਬਸੋਲੂਟ ਆਈਡੀਆ ਕਹਿੰਦਾ ਹੈ। ਅੱਛਾ। ਜਿਹੜਾ ਐਬਸੋਲੂਟ ਆਈਡੀਆ ਹੈ ਉਹਦੇ ਕਿਉਂਕਿ ਉਹਦੀ ਕੋਈ ਐਂਟੀਥੀਸਿਸ ਹੋ ਹੀ ਨਹੀਂ ਸਕਦਾ, ਇਸ ਵਾਸਤੇ ਉਹ ਐਬਸੋਲੂਟ ਹੈ। ਹੈਗਲ ਜਿਹੜਾ ਹੈ ਉਹ ਸਮਝਦਾ ਹੈ ਕਿ ਜਿਹੜੀ ਕ੍ਰਿਸਚੈਨਿਟੀ ਦੇ ਤਹਿਤ ਜਿਹੜੀ ਸਟੇਟ ਜਿਹੜੀ ਸਟੇਟ ਬਣੀ ਹੈ ਆਫਟਰ ਜੂਡਾਇਜ਼ਮ ਐਂਡ ਗ੍ਰੀਕਸ, ਇਹ ਜਿਹੜੀ ਸਟੇਟ ਬਣੀ ਹੈ ਇਹ ਸਭ ਤੋਂ ਜ਼ਿਆਦਾ ਇਵਾਲਵਡ ਸਟੇਟ ਹੈ। ਖਾਸ ਤੌਰ ਤੇ ਜਿਹੜੀ ਜਿਸ ਸਟੇਟ 'ਚ ਰਹਿੰਦਾ ਸੀ ਪਰਸ਼ੀਆ, ਕਿ ਇਹ ਹਾਈਐਸਟ ਲੈਵਲ ਦੀ ਜਿਹੜੀ ਸਟੇਟ ਹੈ ਉਹ ਵਜੂਦ ਦੇ ਵਿੱਚ ਆਈ ਹੈ। ਇੱਥੇ ਜਿਹੜੀ ਮੇਰੀ ਰੀਡਿੰਗ ਹੈ ਹੈਗਲ ਦੀ, ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀਆਂ ਦੂਜੀਆਂ ਸੁਸਾਇਟੀਆਂ ਜਿਨ੍ਹਾਂ ਦੀ ਉਹਨੂੰ ਵਾਕਫੀਅਤ ਜ਼ਿਆਦਾ ਨਹੀਂ ਸੀ ਹੈਗੀ, ਮਸਲਨ ਚੀਨ ਜਾਂ ਹਿੰਦੁਸਤਾਨ ਦੀ, ਤੇ ਉਹਨਾਂ ਦੇ ਜਿਹੜੀ ਹਿਸਟਰੀ ਆਫ ਥਾਟ ਹੈ, ਹਿਸਟਰੀ ਆਫ ਫਿਲਾਸਫੀ ਹੈ, ਉਹਨਾਂ ਉੱਤੇ ਬਾਰੇ 'ਚ ਉਹ ਇਹ ਕਹਿ ਕੇ ਗੱਲ ਬੰਦ ਕਰ ਦਿੰਦਾ ਸੀ ਕਿ ਇਹ ਜਿਹੜੇ ਸਿਸਟਮਸ ਨੇ ਇਹਨਾਂ ਦੀ ਕੋਈ ਹਿਸਟਰੀ ਨਹੀਂ ਹੈਗੀ। ਹਿਸਟਰੀ ਤੋਂ ਮੁਰਾਦ ਇਹ ਹੈ ਕਿ ਇਹਨਾਂ ਵਿੱਚ ਜਿਹੜਾ ਥੀਸਿਸ ਐਂਟੀਥੀਸਿਸ ਤੇ ਸਿੰਥੇਸਿਸ ਦਾ ਜਿਹੜਾ ਡਾਇਲੈਕਟਿਕਲ ਅਮਰ ਹੈ ਉਹ ਜਾਰੀ ਨਹੀਂ ਰਿਹਾ। ਮੇਰਾ ਆਪਣਾ ਇਹ ਖਿਆਲ ਹੈ ਕਿ ਇਹਨਾਂ ਸੁਸਾਇਟੀਆਂ ਦੇ ਵਿੱਚ ਜਿਹੜਾ ਪੀਰੀਅਡ ਸੀ ਥੀਸਿਸ ਦਾ ਉਹ ਬਹੁਤ ਲੰਮਾ ਸੀ, ਔਰ ਐਂਟੀਥੀਸਿਸ ਦਾ ਪੀਰੀਅਡ ਵੀ ਜਿਹੜਾ ਉਹ ਬਹੁਤ ਲੰਮਾ ਸੀ, ਸਦੀਆਂ ਤੋਂ ਸੀ। ਤੇ ਕਿਉਂਕਿ ਯੂਰਪ ਦੇ ਵਿੱਚ ਜਦੋਂ ਹੈਗਲ ਲਿਖ ਰਿਹਾ ਸੀ ਤੇ ਯੂਰਪ ਦੇ ਵਿੱਚ ਤੇ ਉਦੋਂ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋ ਚੁੱਕਿਆ ਸੀ। ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਸਨ। ਲਿਹਾਜ਼ਾ ਉਹਨੂੰ ਇਹ ਲੱਗਦਾ ਸੀ ਕਿ ਇਹਨਾਂ ਸੁਸਾਇਟੀਆਂ ਦੇ ਵਿੱਚ ਤੇ ਜਿਹੜਾ ਥੀਸਿਸ ਐਂਟੀਥੀਸਿਸ ਦੀ ਡਾਇਲੈਕਟਿਕਸ ਹੈ ਜਾਰੀ ਹੈ, ਲੇਕਿਨ ਚੀਨ ਔਰ ਹਿੰਦੁਸਤਾਨ 'ਚ ਨਹੀਂ ਹੈ। ਮੇਰਾ ਖਿਆਲ ਹੈ ਕਿ ਇੱਥੇ ਉਹ ਭੁਲੇਖੇ ਵਿੱਚ ਸੀਗਾ। ਪ੍ਰੋਸੈਸ ਜਿਹੜਾ ਉਹ ਕਾਫੀ ਸਲੋ ਸੀ ਆਪਣੇ ਈਸਟ ਦੇ ਵਿੱਚ, ਤੇ ਪ੍ਰੋਸੈਸ ਯੂਰਪ ਦੇ ਵਿੱਚ ਬੜੇ ਜਲਦੀ ਹੋ ਰਿਹਾ ਸੀ, ਤਾਂ ਉਹਨੇ ਉਸੇ ਤੋਂ ਆਪਣੇ ਡਿਡਕਸ਼ਨਸ ਕਰ ਲਈਆਂ ਸਾਰੀਆਂ। ਬਿਲਕੁਲ, ਮਤਲਬ ਇਹ ਹੈ ਕਿ ਅਗਰ ਉਹ ਇਹ ਸਮਝਦਾ ਕਿ ਜਿਹੜਾ ਥੀਸਿਸ ਦੀ ਲਾਈਫ ਹੈ ਉਹ ਕਈ ਸਦੀਆਂ ਵੀ ਹੋ ਸਕਦੀ ਹੈ, ਔਰ ਐਂਟੀਥੀਸਿਸ ਦੀ ਜਿਹੜੀ ਸਟਰਗਲ ਹੈ ਉਹ ਵੀ ਕਈ ਸਦੀਆਂ ਹੋ ਸਕਦੀ ਹੈ, ਤੇ ਫਿਰ ਅਸੀਂ ਇਹ ਕਹਿ ਸਕਦੇ ਸਾਂ ਕਿ ਜਿਹੜਾ ਹਗੇਲੀਅਨ ਸਿਸਟਮ ਹੈ ਉਹ ਪੂਰੀ ਹਿਊਮਨ ਸੁਸਾਇਟੀ ਦੇ ਅੰਦਰ ਮੂਵਮੈਂਟ ਨੂੰ ਬਿਆਨ ਕਰਦਾ ਹੈ, ਲੇਕਿਨ ਅਸੂਲੀ ਤੌਰ ਤੇ ਬਿਆਨ ਕਰਦਾ ਹੀ ਹੈ,
ਭਾਵੇਂ ਉਹ ਇੰਡੀਆ ਔਰ ਚੀਨ ਦੇ ਬਾਰੇ ਦੇ ਵਿੱਚ ਉਹਦੇ ਵਿਚਾਰ ਜਿਹੜੇ ਨੇ ਉਹ ਮੈਨੂੰ ਡਿਫੈਕਟਿਵ ਲੱਗਦੇ ਨੇ, ਲੇਕਿਨ ਇਹ ਹੈ ਕਿ ਜਿਹੜੀ ਦੇਖੋ ਜਿਹੜਾ ਇੱਕ ਤੇ ਫਿਲੋਸੋਫੀਕਲ ਲੈਵਲ ਸੀ ਨਾ ਕਿ ਚੀਜ਼ਾਂ ਜਿਹੜੀਆਂ ਨੇ ਉਹ ਥਿੰਕ ਇਨ ਇਟਸੈਲਫ ਐਂਡ ਥਿੰਕ ਫਾਰ ਇਟਸੈਲਫ ਜਿਹੜੀ ਹੈ ਉਹ ਕਿਵੇਂ ਉਹਨਾਂ ਦੇ ਦਰਮਿਆਨ ਤਲਕ ਪੈਦਾ ਹੁੰਦਾ ਹੈ, ਨਥਿੰਗਨੈਸ ਦੀ ਬਜਾਏ ਬਿਕਮਿੰਗ ਦਾ ਜਾਂ ਥਿੰਕ ਫਾਰ ਇਟਸੈਲਫ ਦਾ ਜਿਹੜਾ ਕਨਸੈਪਟ ਹੈ ਉਹ ਆ ਜਾਂਦਾ ਹੈ। ਲੇਕਿਨ ਅਗਰ ਤੁਸੀਂ ਵੈਸੇ ਵੀ ਜਨਰਲੀ ਦੇਖੋ ਤੇ ਇਹ ਕਿ ਹੈਗਲ ਦੀ ਫਿਲਾਸਫੀ ਜਿਹੜੀ ਹੈ ਉਹਨੇ ਪਹਿਲੀ ਵਾਰੀ ਇਹ ਸਾਬਤ ਕੀਤਾ ਜਾਂ ਇਸ ਨੂੰ ਐਸਟੈਬਲਿਸ਼ ਕੀਤਾ ਕਿ ਜਿਹੜਾ ਹਿਸਟੋਰੀਕਲ ਅਮਲ ਹੈ ਉਹ ਇੱਕ ਜਾਰੀ ਅਮਲ ਹੈ, ਸਦਾ ਜਾਰੀ ਅਮਲ ਹੈ, ਉਹ ਕਿਤੇ ਵੀ ਰੁਕਦਾ ਨਹੀਂ ਹੈਗਾ। ਸਾਰੀ ਕਾਇਨਾਤ ਦੇ ਵਿੱਚ ਇਹ ਅਮਲ ਜਾਰੀ ਹੈ। ਇਸ ਤੋਂ ਪਹਿਲੇ ਇਹ ਤਸੱਵੁਰ ਹਿਊਮੈਨਿਸਟੀ ਦਾ ਨਹੀਂ ਸੀ ਹੈਗਾ। ਔਰ ਮੈਂ ਤੁਹਾਨੂੰ ਜਿਹੜੀ ਹੈਰਾਨੀ ਵਾਲੀ ਗੱਲ ਹੈ ਉਹ ਤੁਸੀਂ ਆਪਣੇ ਅੰਦਰ ਝਾਂਕ ਕੇ ਵੇਖੋ ਕਿ ਐਕਚੁਅਲੀ ਹਿਸਟਰੀ ਦੇ ਅਮਲ ਦਾ ਜਾਰੀ ਰਹਿਣਾ ਜਾਂ ਯੂਨੀਵਰਸ ਦਾ ਕਾਂਸਟੈਂਟਲੀ ਇਵਾਲਵ ਹੁੰਦੇ ਰਹਿਣਾ ਦਾ ਜਿਹੜਾ ਤਸੱਵਰ ਹੈ ਇਹਨੂੰ ਤੁਸੀਂ ਅਜੇ ਵੀ ਨਹੀਂ ਮੰਨਦੇ ਹੋ। ਇਹ ਤਾਂ ਗੱਲਾਂ ਸ਼ੁਰੂ ਤੋਂ ਇਹੀ ਆਈ ਜਾ ਰਹੀਆਂ ਕਿ ਧਰਤੀ ਦਾ ਅੰਤ ਹੈ ਤੇ ਧਰਤੀ ਤੋਂ ਬਾਹਰ ਕੁਛ ਨਹੀਂ। ਹੁਣ ਅਸੀਂ ਕਹਿੰਦੇ ਸਾਡੇ ਯੂਨੀਵਰਸ ਤੋਂ ਬਾਹਰ ਕੁਛ ਨਹੀਂ, ਲੋਕਾਂ ਸਕੈਪਟੀਕਲ ਤਾਂ ਪਏ ਨੇ ਲੋਕ। ਨਹੀਂ, ਮਤਲਬ ਇਹ ਹੈ ਕਿ ਮੈਂ ਤੁਹਾਨੂੰ ਇੱਕ ਹੋਰ ਜੀ ਮਿਸਾਲ ਦਿੰਦਾ। ਮਿਸਾਲ ਦੇ ਤੌਰ ਤੇ ਤੁਹਾਨੂੰ ਕਹੇ ਨਾ ਜੀ ਹਿੰਦੁਸਤਾਨ ਦੀ ਤਾਰੀਖ ਕੀ ਹੈ, ਠੀਕ? ਹਾਂਜੀ। ਤੇ ਹਿੰਦੁਸਤਾਨ ਦੀ ਤਾਰੀਖ ਨੂੰ ਤੁਸੀਂ ਕਹੋਗੇ ਜੀ ਪਹਿਲੇ ਮੁਸਲਮਾਨ ਆ ਗਏ, ਉਹਨਾਂ ਨੇ ਹਕੂਮਤ ਕੀਤੀ, ਫਿਰ ਅੰਗਰੇਜ਼ ਆ ਗਏ, ਫਿਰ ਉਹਨਾਂ ਨੇ ਹਕੂਮਤ ਕੀਤੀ ਵਗੈਰਾ ਵਗੈਰਾ, ਠੀਕ? ਤੇ ਤੁਸੀਂ ਉਹ ਅੰਗਰੇਜ਼ਾਂ ਦੇ ਨਾਂ ਲਾ ਕੇ ਜਾਂ ਤੁਸੀਂ ਮੁਸਲਮਾਨਾਂ ਦੇ ਨਾਂ ਲਾ ਕੇ ਤੇ ਤੁਸੀਂ ਫਾਰਗ ਹੋ ਜਾਂਦੇ ਹੋ ਉਸ ਅਮਲ ਤੋਂ। ਤੁਸੀਂ ਇਹ ਨਹੀਂ ਸਮਝਦੇ ਜਾਂ ਮਹਿਸੂਸ ਕਰਦੇ ਜਾਂ ਕਗਨਾਈਜ਼ ਕਰਦੇ ਕਿ ਜੋ ਕੁਝ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਉਹ ਪੂਰੇ ਯੂਨੀਵਰਸ ਦੇ ਵਿੱਚ ਹੋ ਰਿਹਾ ਹੈ ਔਰ ਉਸ ਨੂੰ ਪੂਰੇ ਯੂਨੀਵਰਸ ਦੇ ਕੰਟੈਕਸਟ ਵਿੱਚ ਵੇਖਣਾ ਚਾਹੀਦਾ ਹੈ। ਅਗਰ ਫਰਜ਼ ਕਰੋ ਤੁਸੀਂ ਮੰਨ ਲਓ ਕਿ ਹਿਊਮਨ ਬੀਇੰਗ ਜਿਹੜਾ ਹੈ ਉਹ ਯੂਨੀਵਰਸਲੀ ਇੱਕ ਹੀ ਹੈ, ਉਹਨੂੰ ਮਸਲਨ ਤੁਸੀਂ ਇੱਕ ਮੰਨ ਲਓ, ਤੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੰਗਰੇਜ਼ ਨੇ ਹਮਲਾ ਕਰ ਦਿੱਤਾ ਤੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ। ਫਿਰ ਤੁਸੀਂ ਇਵੇਂ ਵੀ ਵੇਖ ਸਕਦੇ ਹੋ ਕਿ ਜਿਵੇਂ ਲੋਕਲ ਲੈਵਲ ਦੇ ਉੱਤੇ ਤਗੜਿਆਂ ਤੇ ਮਾੜਿਆਂ ਦੀ ਜੰਗ ਹੁੰਦੀ ਹੈ, ਤਗੜੇ ਕਿਸੇ ਵਜ੍ਹਾ ਤੋਂ ਤਗੜੇ ਹੁੰਦੇ ਨੇ, ਮਾੜੇ ਕਿਸੇ ਵਜ੍ਹਾ ਤੋਂ ਮਾੜੇ ਹੁੰਦੇ ਨੇ ਤੇ ਵਗੈਰਾ ਵਗੈਰਾ। ਤੇ ਉਹ ਇੱਕ ਇਨਐਵਿਟੇਬਲ ਹਿਸਟੋਰੀਕਲ ਅਮਲ ਹੈ ਜਿਹਦੇ ਤਹਿਤ ਇਹ ਹੋਣਾ ਹੀ ਹੋਣਾ ਹੈ ਜਾਂ ਹੋਣਾ ਹੀ ਸੀ। ਮਿਸਾਲ ਦੇ ਤੌਰ ਦੇ ਉੱਤੇ ਅੰਗਰੇਜ਼ ਜਿਹੜੇ ਨੇ ਅਗਰ ਉਹਨਾਂ ਨੂੰ ਇੰਡਸਟਰੀ ਦਾ ਔਰ ਸ਼ਿਪਿੰਗ ਦਾ ਜਿਹੜਾ ਐਡਵਾਂਸਡ ਇਲਮ ਹੈ ਉਹ ਨਾ ਹੁੰਦਾ, ਉਹਨਾਂ ਦੇ ਕੋਲ ਸੋਫਿਸਟੀਕੇਟਡ ਟੈਕਨੀਕਸ ਨਾ ਹੁੰਦੀਆਂ ਤੇ ਉਹ ਹਿੰਦੁਸਤਾਨ ਤੇ ਹਮਲਾ ਨਹੀਂ ਸੀ ਕਰ ਸਕਦੇ। ਸੋ ਤੁਸੀਂ ਇਹਨੂੰ ਇਵੇਂ ਹੀ ਵੇਖ ਸਕਦੇ ਹੋ ਕਿ ਇਨਸਾਨਾਂ ਦੇ ਇੱਕ ਧੜੇ ਨੇ ਜਿਹੜਾ ਕਿਸੇ ਵਜ੍ਹਾ ਤੋਂ ਤਰੱਕੀ ਕਰ ਗਿਆ, ਉਹਨੇ ਦੂਜੇ ਧੜੇ ਨੂੰ ਦਬਾ ਲਿਆ। ਸਹੀ ਸਰ ਜੀ, ਇਹ ਹੈਗਾ ਕਿ this is a reflection, ਜੋ ਹਿਸਟੋਰੀਕਲ ਪਰਸਪੈਕਟਿਵਸ ਨੇ, those are reflection
of the changing nature, the changing universe ਦੀ ਉਹ ਰਿਫਲੈਕਸ਼ਨ ਨੇ ਕਿਸਮ ਦੀ ਕਿ ਜੇ ਇਵੋਲਵ ਉਧਰ ਵੀ ਹੋ ਰਿਹਾ ਤੇ ਉਹਦੀ ਕਾਈਂਡ ਆਫ ਰਿਫਲੈਕਸ਼ਨ ਨੇ। ਦੇਖੋ ਜੀ ਜਿਹੜਾ ਇਵਾਲਵ ਹੋ ਰਿਹਾ ਹੈ, ਅਗਰ ਉਹ ਪੂਰੇ ਹਿਊਮਨ ਬੀਇੰਗਸ ਨੂੰ ਤੁਸੀਂ ਇੱਕ ਐਂਟੀਟੀ ਦੇ ਤੌਰ ਤੇ ਲਓ ਤੇ ਉਹ ਸਾਰੇ ਦਾ ਸਾਰਾ ਇਵਾਲਵ ਹੋ ਰਿਹਾ ਨਾ। ਉਹਦੇ ਵਿੱਚੋਂ ਕੁਛ ਜਿਹੜੇ ਹਿੱਸੇ ਨੇ ਉਹ ਪਿੱਛੇ ਰਹਿ ਗਏ ਨੇ, ਕੁਛ ਅੱਗੇ ਚਲੇ ਗਏ ਨੇ। ਤੁਸੀਂ ਜਿਵੇਂ ਦੇਖੋ ਨਾ, ਤੁਸੀਂ ਆਪਣੇ ਟੱਬਰਾਂ 'ਚ ਹੀ ਵੇਖੋ, ਕੋਈ ਬਹੁਤ ਹੀ ਨਲਾਇਕ ਹੁੰਦਾ ਹੈ, ਕੋਈ ਬਹੁਤ ਹੀ ਹੁਸ਼ਿਆਰ ਹੁੰਦਾ ਹੈ, ਵਗੈਰਾ ਵਗੈਰਾ। ਤੇ ਉਹ ਜਿਹੜਾ ਹੁਸ਼ਿਆਰ ਹੁੰਦਾ ਹੈ ਉਹ ਅੱਗੇ ਲੰਘ ਜਾਂਦਾ, ਜਿਹੜਾ ਮਾਠਾ ਹੁੰਦਾ ਉਹ ਬਹੁਤ ਪਿੱਛੇ ਰਹਿ ਜਾਂਦਾ। ਤੇ ਮੈਂ ਤੇ ਸਰ ਨੇਚਰ ਵੀ ਇਹੀ ਹੈ ਨਾ, ਨੇਚਰ ਵੀ ਤੇ ਇਹੀ ਚੱਲ ਰਹੀ ਹੈ ਜੀ। ਮੈਂ ਤੁਹਾਨੂੰ ਇਹ ਮਿਸਾਲ ਨਾ ਸਿਰਫ ਸਮਝਾਉਣ ਲਈ ਦਿੰਦਾ ਹੈ, ਤੇ ਮਿਸਾਲ ਕਦੀ ਐਗਜ਼ੈਕਟ ਪਿਕਚਰ ਨਹੀਂ ਹੁੰਦੀ ਫਲਸਫੇ ਦੇ ਕਾਨਸੈਪਟ ਦੀ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਤਾਰੀਖ ਦਾ ਅਮਲ ਹੈ ਉਹਨੂੰ ਜਾਰੀ ਉਹ ਸਾਰੀ ਜਿਵੇਂ ਹੈਗਾ ਉਹਨੂੰ ਕਿਵੇਂ ਤੁਸੀਂ ਫੀਲ ਕਰੋ, ਐਕਸਪੀਰੀਅੰਸ ਕਰੋ। ਤੁਸੀਂ ਵੇਖੋ ਕਿ ਇਹ ਆਮ ਤੌਰ ਤੇ ਸਾਡੇ ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸੂਫੀਆ ਦੇ ਵਿੱਚ ਆਉਂਦੀਆਂ ਨੇ, ਸੂਫੀਆਂ ਦੇ ਕਲਾਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ, ਰਾਈਟ ਜੀ। ਤੇ ਇਹ ਜਿਹੜੇ ਵੈਸਟਰਨ ਫਿਲਾਸਫਰ ਸਨ ਮੋਸਟਲੀ ਇਹ ਸਾਰੇ ਤਕਰੀਬਨ ਫਕੀਰ ਹੀ ਸਨ, ਇਹੋ ਫਕੀਰ ਸਨ ਜਿਸ ਫਕੀਰ ਦੀ ਗੱਲ ਸ਼ਾਹ ਹੁਸੈਨ ਕਰਦਾ ਨਾ, ਉਹ ਇਹੋ ਹੀ ਫਕੀਰ ਸਨ ਜਿਨ੍ਹਾਂ ਨੂੰ ਪੈਸੇ they were Western fakirs. they were ਫਕੀਰ ਸਾਰੀ ਯੂਨੀਵਰਸਲੀ ਫਕੀਰ ਹੁੰਦਾ ਹੈ। Okay. Actually, that is quite beautiful. ਮੈਂ ਉਹਦੇ ਚ ਤੁਹਾਨੂੰ ਦੱਸਣਾ ਕਿ ਜਿਹੜਾ ਖਾਜਾ ਗੁਲਾਮ ਫਰੀਦ ਹੈ ਨਾ, ਤੁਹਾਨੂੰ ਪਤਾ ਹੈ ਖਾਜਾ ਗੁਲਾਮ ਫਰੀਦ ਜਿਹੜਾ ਪੰਜਾਬੀ ਕਲਾਸੀਕਲ ਟ੍ਰੈਡੀਸ਼ਨ ਦੇ ਆਖਰੀ ਸ਼ਾਇਰਾਂ ਵਿੱਚੋਂ ਇੱਕ ਹੈ। ਤੇ ਖਾਜਾ ਗੁਲਾਮ ਫਰੀਦ ਦੀ ਜਿਹੜੀ ਡਾਇਰੀ ਹੈ ਉਹ ਛਪੀ ਹੋਈ ਹੈ, ਉਹਦਾ ਟਾਈਟਲ ਹੈਗਾ ਮਕਾਬੀਸੁਲ ਮਜਾਲਸ। ਉਹਨਾਂ ਦੇ ਕਿਸੇ ਮੁਰੀਦ ਨੇ ਮੁਰਤਬ ਕੀਤੀ ਹੋਈ ਹੈ, ਐਡਿਟ ਕੀਤੀ ਹੋਈ ਹੈ। ਤੇ ਉਹਦੇ ਵਿੱਚ ਉਹ ਇੱਕ ਮਹਿਫਲ ਦੇ ਵਿੱਚ ਖਾਜਾ ਸਾਹਿਬ ਪੀਰ ਸਨ ਮੁਸਲਮਾਨਾਂ ਦੇ, ਨਵਾਬ ਬਹਾਵਲਪੁਰ ਦੇ ਪੀਰ ਸਨ। ਨਵਾਬ ਬਹਾਵਲਪੁਰ ਆਪਣੇ ਜ਼ਮਾਨੇ ਦੇ ਵਿੱਚ ਸਭ ਤੋਂ ਅਮੀਰ ਨਵਾਬ ਸੀ ਤੇ ਖਾਜਾ ਗੁਲਾਮ ਫਰੀਦ ਉਹਦੇ ਪੀਰ ਸਨ। ਤੇ ਮਤਲਬ ਤੁਸੀਂ ਦੇਖ ਲਓ ਕਿ ਉਹਨਾਂ ਦੀ ਉਸ ਵੇਲੇ ਹਸਤੀ ਕਿੰਨੀ ਵੱਡੀ ਹੋਏਗੀ। ਤੇ ਉਹਨਾਂ ਕੋਲੋਂ ਇੱਕ ਮਹਿਫਲ 'ਚ ਸਵਾਲ ਪੁੱਛਿਆ ਗਿਆ ਕਿ ਖਾਜਾ ਸਾਹਿਬ ਇਹ ਦੱਸੋ ਕਿ ਪਲੈਟੋ ਤੇ ਅਰਿਸਟੋਟਲ ਤੇ ਸੋਕਰੇਟੀਜ਼ ਜੰਨਤ ਜਾਂ ਦੋਜ਼ਖ ਦੇ ਕਿੰਨਾ ਦਰਜਿਆਂ 'ਚ ਨੇ? ਤੁਹਾਨੂੰ ਪਤਾ ਨਾ ਕਿ ਜੰਨਤ ਦੇ ਵੀ ਦਰਜੇ ਨੇ। ਉੱਥੇ ਵੀ ਸਾਨੂੰ ਬਿਲਕੁਲ ਨਹੀਂ ਉਹਦੇ 'ਚ ਵੀ ਦਰਜੇ ਨੇ, ਉਹਦੇ 'ਚ ਵੀ ਲੋਅਰ ਕਲਾਸ ਵੀ ਆ ਤੇ ਮਿਡਲ ਵੀ ਆ ਤੇ ਅਪਰ ਮੋਸਟ ਵੀ ਆ। ਆਮ ਨੇਕ ਬੰਦਿਆਂ ਨੇ ਜਿਹੜਾ ਲੋਅਰ ਲੈਵਲ ਤੇ ਜਾਣਾ ਹੈ ਤੇ ਸ਼ਾਹ ਹੁਸੈਨ ਨੇ ਅਪਰ ਮੋਸਟ ਲੈਵਲ ਤੇ ਜਾਣਾ ਹੈ। ਤੇ ਖਾਜਾ ਸਾਹਿਬ ਨੇ ਕਿਹਾ ਕਿ ਮੈਂ ਇਹ ਸੁਣਿਆ ਹੈ ਕਿ ਪਲੈਟੋ, ਅਰਿਸਟੋਟਲ ਤੇ ਸੋਕਰੇਟੀਜ਼ ਜੰਨਤ ਦੇ ਹਾਈਐਸਟ ਮੁਕਾਮ ਤੇ ਨੇ।
ਜਿੰਨਾ ਵੀ ਵੱਡੇ ਤੋਂ ਵੱਡਾ ਬੰਦਾ ਫਕੀਰ ਮੰਨਿਆ ਜਾ ਸਕਦਾ ਹੈ, ਪਲੈਟੋ ਤੇ ਅਰਿਸਟੋਟਲ ਤੇ ਸੋਕਰੇਟੀਸ ਉਸ ਦਰਜੇ ਦੇ ਉੱਤੇ ਨੇ, ਤੇ ਇਸ ਵਾਸਤੇ ਉਹ ਜੰਨਤ ਦੇ ਬਹੁਤ ਹੀ ਹਾਈ ਮੁਕਾਮ ਤੇ ਉਹ ਰਹਿ ਰਹੇ ਨੇ। ਤੇ ਉਹ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਸਾਂ ਕਿ ਇਹ ਸਾਡੀ ਜਿਹੜੇ ਹੈਗਲ ਦੇ ਜਿਹੜੇ ਸਵਰਾਤ ਨੇ, ਇਹ ਸਾਡੀ ਸ਼ਾਇਰੀ ਵਿੱਚ ਤੇ ਕਿਤੇ ਕਿਤੇ ਆ ਜਾਂਦੇ ਨੇ, ਲੇਕਿਨ ਇਹ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਇਹਨਾਂ ਪੋਇਟਸ ਦੀ ਇਨਸਾਈਟ ਸੀ, ਉਹਨਾਂ ਦੇ ਆਲ ਦੁਆਲਾ ਬਦਲ ਨਹੀਂ ਸੀ ਰਿਹਾ, ਤਬਦੀਲ ਨਹੀਂ ਸੀ ਹੋ ਰਿਹਾ ਜਿਵੇਂ ਹੈਗਲ ਦੇ ਆਲਾ ਦੁਆਲਾ ਬਦਲ ਰਿਹਾ ਸੀ, ਤੇ ਲਿਹਾਜ਼ਾ ਉਹਦੀ ਕੋਈ ਬਤੌਰ ਬਾਕਾਇਦਾ ਫਲਸਫੇ ਦੇ ਉਹਦਾ ਇਜ਼ਹਾਰ ਨਹੀਂ ਹੋਇਆ ਜਿਵੇਂ ਹੈਗਲ ਦੀ ਫਲਸਫੇ ਦਾ ਇਜ਼ਹਾਰ ਹੋਇਆ। ਬਹਰਹਾਲ ਇਹ ਮੇਰਾ ਖਿਆਲ ਹੈ ਕਿ ਜਿੰਨਾ ਮੈਂ ਤੁਹਾਨੂੰ ਹੈਗਲ ਦੇ ਬਾਰੇ 'ਚ ਦੱਸ ਦਿੱਤਾ ਹੈ, ਅਗਰ ਤੁਸੀਂ ਇਹਨੂੰ ਸਮਝ ਲਓ ਤੇ ਇਹ ਕਾਫੀ ਹੈ ਤੁਹਾਡੇ ਲਈ। ਮਾੜਾ ਜਿਹਾ ਸਰ ਜੀ ਉਹ ਫਿਰ ਰਿਪੀਟ ਗਾਇਸਟ ਦਾ ਵੀ ਮਾੜਾ ਜਿਹਾ ਕਰ ਦਿਆ ਜੇ 2 ਅੱਖਰਾਂ 'ਚ ਪਲੀਜ਼। ਉਹ ਇਹ ਹੈ ਕਿ ਉਹ ਜਿਹੜੀ ਸਪਿਰਿਟ ਹੈ, ਉਹ ਜਿਹੜੀ ਹੈ ਉਹ ਹਾਈਐਸਟ ਲੈਵਲ ਹੈ, ਔਰ ਉਹਦੇ ਵਿੱਚ ਕੰਟਰਾਡਿਕਸ਼ਨ ਨਹੀਂ ਹੈਗੀ, ਔਰ ਜਿਹੜੀ ਹਿਊਮਨ ਜਾਂ ਜੋ ਵੀ ਯਰਨਿੰਗ ਹੈ ਉਹ ਉਸ ਤੱਕ ਪਹੁੰਚਣ ਦੀ ਹੈ। ਮੇਰਾ ਤੁਹਾਨੂੰ ਮਸ਼ਵਰਾ ਇਹ ਹੋਏਗਾ ਸਾਰੇ ਦੋਸਤਾਂ ਨੂੰ ਕਿ ਤੁਸੀਂ ਹੈਗਲ ਦੇ ਉੱਤੇ ਇੱਕ ਸਫਾ ਲਿਖੋ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਕਿ ਤੁਹਾਨੂੰ ਕੀ ਸਮਝ ਆਇਆ ਹੈ ਹੈਗਲ, ਤੇ ਅਗਲੀ ਵਾਰੀ ਅਗਲੀ ਕਲਾਸ ਦੇ ਵਿੱਚ ਅਸੀਂ ਉਹ ਤੁਹਾਡੇ ਲਿਖੇ ਹੋਏ ਨੂੰ ਦੇ ਉੱਤੇ ਗੱਲ ਕਰਾਂਗੇ। Dr. Saab, can I just ask for a clarification? Yes. So you said earlier that so you know the whole new reality after the nothingness, right? In the example you gave, you said that it's replaced by a random and abruptly thing, right? Without any basis. Yes. So the example you gave of slavery in Platonic, in Plato's dialectics. Oh, is that in Plato's? Okay. Yes. Plato's way. Okay, all right. That's what I think I got confused. Because then you said the slavery. But in Hegel, Hegel, the reality or the thesis never goes to nothingness. Right. Okay. But you know the slavery example you gave, because I know that you said that it's not exact in order to explain the philosophy, but you said that if you take slavery and then that was replaced with feudalism, and so that was an evolved version of slavery. No, a new system came into being in which many parts of the slavery were also included. Okay. But in feudal society, there were many parts which were beyond slave system. Okay. ਮਤਲਬ ਨਵੇਂ ਤੇ ਪੁਰਾਣੇ ਦਾ ਮਿਲਾਪ ਹੋ ਰਿਹਾ ਹੈ, ਉਹਦੇ ਵਿੱਚ ਪੁਰਾਣੇ ਦਾ ਵੀ ਹਿੱਸਾ ਹੈਗਾ ਤੇ ਨਵੇਂ ਦਾ ਵੀ ਹਿੱਸਾ ਹੈ।
ठीक, okay, thank you. ठीक है जी। Okay. ਬਹੁਤ ਇੰਟਰਸਟਿੰਗ ਡਾਕਟਰ ਸਾਹਿਬ, ਡੈਫੀਨਿਟਲੀ ਅਸੀਂ ਇੱਕ ਪੇਜ ਲਿਖਾਂਗੇ, ਫਿਰ ਦੈਨ ਵੀਲ ਡਿਸਕਸ। ਹਾਂਜੀ, ਮੈਂ ਚਾਹੁੰਦਾ ਕਿ ਤੁਸੀਂ ਇੱਥੇ ਲਿਖੋ, ਤੁਸੀਂ ਪੂਰੇ ਹਫਤਾ ਲਾਓ ਇੱਥੇ ਲਿਖਣ ਤੇ, ਸਿਰਫ ਲਿਖਣਾ ਇੱਕ ਪੇਜ ਹੀ ਹੈ, ਲੇਕਿਨ ਇੰਜ ਲਿਖਣਾ ਕਿ ਜਿਵੇਂ ਤੁਹਾਨੂੰ ਗੱਲ ਸਮਝ ਆਈ ਹੋਵੇ। ਇਹ ਡਾਕਟਰ ਸਾਹਿਬ ਹੈਗਲ ਅਜੇ ਵੀ ਅਸੀਂ ਇਹਨਾਂ ਨੂੰ ਹੈਗਲ ਨੂੰ ਐਮਪੀਰਿਸਿਸਟ ਦੇ ਕੈਟੇਗਰੀ ਚ ਰੱਖਨੇ ਆ, ਹੈਗਲ ਨੂੰ ਉਸੇ ਕੈਟੇਗਰੀ ਚ, ਇਹਦੇ ਚ ਅਸੀਂ ਯਾਰ ਇੰਪੀਰੀਸਿਜ਼ਮ ਕਿੱਥੋਂ ਆ ਗਈ? ਤੁਸੀਂ ਪਤਾ ਨਹੀਂ ਕਿੱਥੋਂ ਦਾ ਜੋੜ ਕਿੱਥੇ ਜੋੜ ਦਿੰਦੇ ਹੋ। ਨਹੀਂ, ਮੈਂ ਉਹ ਕਲਾਸ ਤੁਹਾਡੀ ਅਪਲੋਡ ਕਰਨੀ ਨਾ, ਤੇ ਮੈਂ ਉਹਦੇ ਵਾਸਤੇ ਪ੍ਰੋਪਰ ਹੈਡਿੰਗ ਲੱਭ ਰਿਹਾ ਸਾਂ ਤਾਂ ਕਿ ਮੈਂ ਗਲਤ ਹੈਡਿੰਗ ਨਾ ਦੇ ਦਿਆਂ। ਨਹੀਂ, ਉਹ ਇੰਪੀਰੀਸਿਜ਼ਮ ਫਲਸਫਾ ਹੀ ਹੋਰ ਹੈ। ਨਹੀਂ ਸੀ, ਐਮਪੀਰਿਸਿਸ ਪਿੱਛੇ ਖਤਮ ਕੀਤਾ ਸੀ ਨਾ ਡਾਕਟਰ ਸਾਹਿਬ, ਐਮਪੀਰਿਸਿਜ਼ਮ ਪਿਛਲੀ ਕਲਾਸ ਮੈਂ ਵੇਖ ਰਿਹਾ ਸਾਂ, 2 ਕਲਾਸ ਦੀ ਅਪਲੋਡ ਕੀਤੀ ਸੀ। ਹੁਣ ਚੁੱਕੇ 2 ਕਲਾਸਾਂ ਪਿਛਲੀਆਂ ਅਸੀਂ ਅਪਲੋਡ ਨਹੀਂ ਕੀਤੀਆਂ, ਤੇ ਮੈਂ ਅਪਲੋਡ ਕਰਨੀਆਂ ਨੇ, ਤੇ ਮੈਂ ਉਹਦਾ ਪ੍ਰੋਪਰ ਹੈਡਿੰਗ ਕਨਫਰਮ ਕਰ ਰਿਹਾ ਸਾਂ। ਤੁਸੀਂ ਜਿਹੜੀ ਇੰਪੀਰੀਸਿਜ਼ਮ ਤੇ ਕਲਾਸਾਂ ਹੋਈਆਂ ਨੇ ਉਹਨਾਂ ਦਾ ਸਬ ਟਾਈਟਲ ਇੰਪੀਰੀਸਿਜ਼ਮ ਕਰੋ। ਹਾਂ, ਨਹੀਂ ਉਹ ਹੈਗਾ ਵੇ, ਲੇਕਿਨ ਜਿਹੜੀ ਅਸੀਂ ਪਿਛਲੀਆਂ ਕਾਂਟ ਤੇ ਹੈਗਲ ਤੇ ਕੀਤੀਆਂ, ਮੈਂ ਉਹਦਾ ਟਾਈਟਲ ਕਰਨਾ ਚਾਹ ਰਿਹਾ ਸਾਂ ਫਿਕਸ। ਤੁਸੀਂ ਮੇਰੇ ਖਿਆਲ ਡੇਟ ਆਫ ਦਾ ਲੈਕਚਰ ਕਰਕੇ ਨਾ ਉਹਦੇ ਮੈਂ ਹੈਗਲ ਤੇ ਕਰ ਦਾਂਗਾ ਬਸ। ਡਾਕਟਰ ਸਾਹਿਬ ਦਾ ਬੋਲਦੇ ਪਏ ਜੀ। ਡਾਕਟਰ ਸਾਹਿਬ ਤੁਸੀਂ ਇੰਜ ਕਰੋ ਕਿ ਜਦੋਂ ਕਾਂਟ ਦਾ ਕਰੋਗੇ ਨਾ ਜੀ, ਤੇ ਉਹਦਾ ਟਾਈਟਲ ਕਰ ਦੇਣਾ ਕਾਂਟਸ ਟ੍ਰਾਂਸੈਂਡੈਂਟਲ ਮੈਟਾਫਿਜ਼ਿਕਸ। ਹਾਂਜੀ ਠੀਕ ਹੈ, ਟ੍ਰਾਂਸੈਂਡੈਂਟਲ ਮੈਟਾਫਿਜ਼ਿਕਸ, ਠੀਕ ਹੈ। ਤੇ ਜਦੋਂ ਹੈਗਲ ਤੇ ਕਰੋਗੇ ਉਦੋਂ ਤੁਸੀਂ ਕਰ ਦੇਣਾ ਡਾਇਲੈਕਟਿਕਸ। ਹੈਗਲਸ ਡਾਇਲੈਕਟਿਕਸ, Hegelian dialectics. Hegelian, ठीक है। So that was my point of getting clarification, ताकि मैं अपलोड करा ਤੇ ਉਹ ਲੱਭਣ ਚ ਤੇ ਸਮਝਣ ਚ ਆਸਾਨੀ ਦੇਵੇ ਕਿ ਕੀ ਉਹ ਤੁਸੀਂ ਅਪਲੋਡ ਕਰੋਗੇ ਤਾਂ ਫਿਰ ਉਹਨਾਂ ਨੂੰ ਸੁਣਾਂਗੇ ਤੇ ਫਿਰ ਲਿਖਾਂਗੇ। ਚਲੋ ਰਿਕਾਰਡਿੰਗ ਬੰਦ ਕਰ ਦਿਓ, ਆਈ ਥਿੰਕ। ਠੀਕ ਹੋ ਗਿਆ ਡਾਕਟਰ ਸਾਹਿਬ, 2 ਰਹਿ ਗਈਆਂ, 2 ਮੈਂ ਅਪਲੋਡ ਕਰ ਦਿਆਂਗਾ ਡਾਕਟਰ ਸਾਹਿਬ।